ਇੰਨੇ ਵੱਡੇ ਵੀ ਹਾਦਸੇ ਤੋਂ ਬਾਅਦ ਵੀ ਅਗਰ ਜਿਹੜਾ ਸਿੱਖ ਬੀਜੇਪੀ ਨੂੰ ਸਪੋਰਟ ਕਰਦਾ ਮੈਂ ਉਹਨੂੰ ਸਿੱਖ ਨਹੀਂ ਸਮਝਦਾ। ਸਿੱਖਾਂ ਦੇ ਉੱਪਰ ਹੀ ਹਮੇਸ਼ਾ ਹਮਲੇ ਕਿਉਂ ਹੁੰਦੇ ਨੇ? ਉਹ ਸਾਰੇ ਹਮਲੇ ਬੀਜੇਪੀ ਕੋਈ ਕਿਉਂ ਹੁੰਦੇ ਨੇ? ਬਾਕੀ ਵੀ ਆਪਣੀ ਪਾਰਟੀਆਂ ਹੈਗੀਆਂ ਨੇ, ਹੋਰ ਹੀ ਪਾਰਟੀਆਂ ਹੈਗੀਆਂ ਨੇ, ਪਰ ਬੀਜੇਪੀ ਐਸੇ ਹਮਲੇ ਕਿਉਂ ਕਰਾ ਰਹੀ ਹੈ? ਕੀ ਕਹੋਗੇ ਅੱਜ ਦੇ ਇਸ ਪ੍ਰੋਟੈਸਟ ਦੇ ਉੱਤੇ? ਤੁਸੀਂ ਆਏ, ਪੁਲਿਸ ਨੇ ਰੋਕ ਦਿੱਤਾ, ਤੁਸੀਂ ਸ਼ਾਂਤਮਈ ਪ੍ਰੋਟੈਸਟ ਵੀ ਨਹੀਂ ਕਰ ਸਕਦੇ? ਅਸੀਂ ਅੱਜ ਬੜਾ ਪੀਸਫੁਲ ਪ੍ਰੋਟੈਸਟ ਰੱਖਿਆ ਸੀ ਸਿਰਫ ਅਸੀਂ ਇੱਕ ਕੈਂਡਲ ਜਲਾਣੀ ਸੀ। 30 ਤੋਂ 40 ਜਣੇ ਸੀਗੇ ਔਰ 30 ਤੋਂ 40 ਵਿੱਚ ਜਾਣੇ ਪਿੱਛੇ ਇਹਨਾਂ ਨੂੰ ਵੈਸਟ ਦਿੱਲੀ ਦੀ ਜਿੰਨੀ ਪੁਲਿਸ ਸੀ ਸਾਰਿਆਂ ਨੂੰ ਭਾਂਬੜ ਮੱਚ ਗਿਆ ਸੀ ਕਿ ਪਤਾ ਨਹੀਂ ਕੀ ਕਰਨ ਲੱਗੀ ਹੈ। ਇਸ ਤੋਂ 1 ਕਿਲੋਮੀਟਰ ਪਿੱਛੇ ਚਲੇ ਜਾਓ, ਇਹ ਉਹੀ ਚੌਂਕ ਨੇ ਜਿਹਦਾ ਵਿੱਚ ਪਿਛਲੇ 3 ਮਹੀਨਾ ਪਹਿਲੇ ਸਰਦਾਰਾਂ ਨੇ ਲੰਗਰ ਲਾਏ ਸੀ ਤੇ ਮਗਰ ਫਿਰਦੇ ਸੀ। ਸਾਨੂੰ ਫੋਨ ਥਾਣੇ ਵਾਲੇ ਫੋਨ ਕਰਦੇ ਸੀ ਕਿ ਤੁਸੀਂ ਕਿੱਥੇ ਲੰਗਰ ਲਾ ਰਹੇ ਹੋ ਜੀ ਆਕਸੀਜਨ ਦਾ, ਤੇ ਉੱਥੇ ਸਾਨੂੰ ਫੜਦੇ ਸੀ। ਤੇ ਅੱਜ ਸਾਨੂੰ ਇਹ ਪੀਸਫੁਲ ਪ੍ਰੋਟੈਸਟ ਤੇ ਸਾਨੂੰ ਰੋਕਣ ਆ ਗਏ। ਬੜੀ ਸ਼ਰਮ ਦੀ ਗੱਲ ਹੈ ਕਿ ਲੰਗਰ ਲਾਉਣ ਵੇਲੇ ਤਾਂ ਕੋਈ ਇਸ਼ੂ ਨਹੀਂ, ਮਗਰ ਜਦੋਂ ਤੁਸੀਂ ਹੱਕ ਦੀ ਗੱਲ ਕੀਤੀ, ਇਨਸਾਫ ਦੀ ਗੱਲ ਕੀਤੀ, ਆਪਣੇ ਹੋਏ ਜ਼ੁਲਮ ਦੀ ਗੱਲ ਕੀਤੀ ਤੇ ਤੁਹਾਡੇ ਖਿਲਾਫ ਡਾਂਗ ਤਿਆਰ ਖਲੋ। ਸਾਨੂੰ ਜਿੰਨੀ ਮਰਜ਼ੀ ਤੁਸੀਂ ਗਾਲਾਂ ਕੱਢਦੇ ਰਹੋ, ਸਾਡਾ ਕੰਮ ਹੈ ਮਾਤਾ ਦੀ ਸੇਵਾ ਕਰਨਾ। ਉਹ ਆਖਰੀ ਦਮ ਤੱਕ, ਆਖਰੀ ਸਾਹ ਤੱਕ ਅਸੀਂ ਸੇਵਾ ਕਰਦੇ ਰਵਾਂਗੇ। ਕੋਈ ਸਾਨੂੰ ਸਪੋਰਟ ਕਰੇ ਜਾਂ ਸਾਨੂੰ ਅੱਛਾ ਸਮਝੇ ਨਾ ਸਮਝੇ, ਇਹ ਸਾਡੇ ਖੂਨ ਵਿੱਚ ਆ ਗਿਆ, ਜੇ ਸਾਡੇ ਗੁਰੂਆਂ ਨੇ ਸਿਖਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਲਗਾਤਾਰ ਤੁਸੀਂ ਦੇਖ ਰਹੇ ਹੈਗੇ ਹੋ ਉੱਤਰ ਪ੍ਰਦੇਸ਼ ਦੇ ਅੰਦਰ ਲਖੀਮਪੁਰ ਖੀਰੀ ਦੇ ਅੰਦਰ ਜਿਸ ਤਰੀਕੇ ਨਾਲ ਕਿਸਾਨਾਂ ਦਾ ਕਤਲ ਕੀਤਾ ਗਿਆ ਹੈਗਾ ਉੱਥੇ ਦੇ ਮਿਨਿਸਟਰ ਦੇ ਮੁੰਡੇ ਦੇ ਵੱਲੋਂ। ਉਸ ਤੋਂ ਬਾਅਦ ਖਾਲੀ ਦਿੱਲੀ ਦੀ ਗੱਲ ਨਾ ਕਰੀਏ, ਯੂਪੀ ਦੀ ਗੱਲ ਨਾ ਕਰੀਏ, ਪੂਰੇ ਇੰਡੀਆ ਦੇ ਅੰਦਰ ਔਰ ਇੰਡੀਆ ਦੇ ਬਾਹਰ ਸਰਕਾਰ ਦੇ ਖਿਲਾਫ ਇੱਕ ਬਹੁਤ ਵੱਡਾ ਗੁੱਸਾ ਜਿਹੜਾ ਹੈਗਾ ਉਹ ਪੈਦਾ ਹੋ ਚੁੱਕਾ ਹੈਗਾ ਕਿ ਇਸ ਤਰੀਕੇ ਦਾ ਜ਼ੁਲਮ ਆਖਿਰ ਕਿਸਾਨਾਂ ਦੇ ਉੱਤੇ ਹੀ ਕਿਉਂ? ਲਗਾਤਾਰ ਸਿੱਖਾਂ ਦੀ ਬਲੀ ਹੀ ਦਿੱਤੀ ਜਾਂਦੀ ਹੈ। ਚਾਹੇ ਅਸੀਂ ਪੰਜਾਬ ਦੇ ਅੰਦਰ ਪੰਥਕ ਮਸਲਿਆਂ ਦੇ ਲਈ ਵਰਤੇ ਗਏ ਅਕਾਲੀਆਂ ਦੇ ਲਫ਼ਜ਼ ਕਿ ਪੰਥ ਖਤਰੇ 'ਚ ਹੈ, ਤੇ ਹੁਣ ਕਿਸਾਨਾਂ ਦੇ ਵੱਲੋਂ ਇੰਡੀਆ ਦੇ ਹਰ ਥਾਂ ਦੇ ਉੱਤੇ ਕਿ ਸਾਡੀ ਕਿਸਾਨੀ ਖਤਰੇ 'ਚ ਹੈ। ਮਸਲਾ ਸੀ 3 ਕਿਸਾਨ ਦੇ ਕਾਲੇ ਕਾਨੂੰਨਾਂ ਦੇ ਖਿਲਾਫ, ਮਗਰ ਹੁਣ ਕਿਤੇ ਨਾ ਕਿਤੇ ਰਾਜਨੀਤੀ ਦਾ ਸ਼ਿਕਾਰ ਹੋ ਰਿਹਾ ਹੈਗਾ। ਮਗਰ ਅੱਜ ਦਿੱਲੀ ਦੇ ਅੰਦਰ ਕੁਝ ਸਾਡੇ ਸਿੱਖ ਵੀਰਾਂ ਨੇ ਤਿਲਕ ਨਗਰ ਮੈਟਰੋ ਸਟੇਸ਼ਨ ਦੇ ਬਾਹਰ ਪ੍ਰੋਟੈਸਟ ਕੀਤਾ ਹੈਗਾ। ਰੋਸ਼ ਵਜੋਂ ਸ਼ਾਂਤਮਈ ਬੈਨਰ ਪਕੜੇ ਸਨ, ਮਗਰ ਪੁਲਿਸ ਨੇ ਉਹਨਾਂ ਨੂੰ ਉੱਥੇ ਉਸ ਪ੍ਰੋਟੈਸਟ ਨੂੰ ਕਵਰ ਕਰਨ ਲਈ ਰੋਕ ਦਿੱਤਾ। ਸਾਡੇ ਨਾਲੋਂ ਸਾਰੇ ਵੀਰ ਜੁੜੇ ਨੇ, ਸਾਰੇ ਨਾਲ ਫਤਿਹ ਦੀ ਸਾਂਝ ਪਾਉਂਦੇ ਆ। IPS ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੇ ਜਿਹੜਾ ਤੁਸੀਂ ਪ੍ਰੋਟੈਸਟ ਕੀਤਾ ਤੇ ਫਿਰ ਪੁਲਿਸ ਨੇ ਆ ਕੇ ਤੁਹਾਨੂੰ ਰੋਕ ਦਿੱਤਾ, ਕੀ ਸਾਰਾ ਮੈਟਰ? ਮੈਨੂੰ ਨਾ ਬੜਾ ਹਾਸਾ ਆ ਰਿਹਾ ਹੈ। ਅੱਜ 20 ਬੰਦੇ ਅਸੀਂ ਪੁਲਿਸ ਹੈਗੇ ਸੀ ਔਰ 40 ਪੁਲਿਸ ਵਾਲੇ ਸਾਨੂੰ ਆ ਗਏ ਇਹ ਪ੍ਰੋਟੈਸਟ ਨੂੰ ਬੰਦ ਕਰਾਉਣ ਲਈ। ਜਿਹੜਾ ਹਾਸਾ ਯੂਪੀ ਵਿੱਚ ਹੋਇਆ, ਅਗਰ ਜਿਸ ਨੇ ਵੀ ਉਹ ਵੀਡੀਓ ਦੇਖੀ ਹੈ ਸ਼ਾਇਦ ਉਹਦਾ ਦਿਲ ਰਾਤੀ ਸੋਇਆ ਨਹੀਂ ਹੋਏਗਾ। 20 ਸਾਲ ਦਾ ਮੁੰਡਾ, ਇੱਕ ਦਾ ਵਿਆਹ ਸਿਰਫ 2 ਮਹੀਨੇ ਪਹਿਲੇ ਹੋਇਆ ਸੀ। ਮਤਲਬ ਬੜਾ ਹੀ ਦੁੱਖਿਆ ਕਿ ਪਿੱਛੋਂ ਆ ਕੇ ਗੱਡੀ ਜਿਸ ਤਰੀਕੇ ਮਾਰਿਆ ਗਿਆ, ਪੂਰਾ ਪ੍ਰੀ ਪਲਾਨਿੰਗ ਪਲਾਨ ਸੀ। 2 ਦਿਨ ਪਹਿਲੇ ਅਲਟੀਮੇਟਮ ਦਿੱਤਾ ਗਿਆ ਹੈ ਔਰ ਮੈਂ ਅੱਜ ਫੀਲ ਕਰ ਰਿਹਾ ਕਿ ਅੱਜ ਇੰਨੇ ਵੱਡੇ ਵੀ ਹਾਦਸੇ ਤੋਂ ਬਾਅਦ ਵੀ ਅਗਰ ਜਿਹੜਾ ਸਿੱਖ ਬੀਜੇਪੀ ਨੂੰ ਸਪੋਰਟ ਕਰਦਾ ਮੈਂ ਉਹਨੂੰ ਸਿੱਖ ਨਹੀਂ ਸਮਝਦਾ। ਕਿਉਂਕਿ ਕਿਸੇ ਵੀ ਲੀਡਰ ਦਾ ਹੁਣ ਤੱਕ ਬਿਆਨ ਨਹੀਂ ਆਇਆ ਇਸ ਦੇ ਉੱਪਰ ਕਿ ਜਿਹੜਾ ਹਾਦਸਾ ਹੋਇਆ ਉਹ ਹਾਦਸਾ ਗਲਤ ਹੈ। ਸਿੱਖਾਂ ਦੇ ਉੱਪਰ ਹੀ ਹਮੇਸ਼ਾ ਹਮਲੇ ਕਿਉਂ ਹੁੰਦੇ ਨੇ? ਉਹ ਸਾਰੇ ਹਮਲੇ ਬੀਜੇਪੀ ਕੋਈ ਕਿਉਂ ਹੁੰਦੇ ਨੇ? ਬਾਕੀ ਵੀ ਆਪਣੀ ਪਾਰਟੀਆਂ ਹੈਗੀਆਂ ਨੇ, ਹੋਰ ਹੀ ਪਾਰਟੀਆਂ ਹੈਗੀਆਂ ਨੇ, ਪਰ ਬੀਜੇਪੀ ਐਸੇ ਹਮਲੇ ਕਿਉਂ ਕਰਾ ਰਹੀ ਹੈ? ਔਰ ਸਭ ਤੋਂ ਵੱਡੀ ਗੱਲ ਹੈ ਕਿ ਮਿਨਿਸਟਰ ਨੂੰ ਮਾਰਨ ਤੋਂ ਬਾਅਦ ਮੀਡੀਆ ਵਿੱਚ ਇਹ ਰਿਪੋਰਟ ਆ ਰਹੀ ਹੈ ਕਿ ਉਹ ਮੁੰਡਾ ਉੱਥੇ ਹੈ ਹੀ ਨਹੀਂ ਸੀ। ਅੱਜ ਮੈਂ ਕੱਲ੍ਹ ਦਾ ਸਟੂਡੀਓ 'ਤੇ TV ਦੇਖਦਾ ਪਿਆ ਕਿ ਉੱਥੇ ਕੋਈ ਵੀ ਯੂਪੀ ਦੇ ਮਸਲੇ ਵਿੱਚ ਕੋਈ ਵੀ ਨਿਊਜ਼ ਨਹੀਂ ਆ ਰਹੀ। ਆ ਕਿ ਸ਼ਾਹਰੁਖ ਖਾਨ ਦਾ ਮੁੰਡਾ, ਉਹ ਇਹੀ ਨਿਊਜ਼ ਚੱਲਦੀ ਰਹੀ ਹੈ। ਸਾਡਾ ਜਿਹੜਾ ਮੀਡੀਆ, ਪੇਡ ਮੀਡੀਆ ਹੈ, ਮੈਨੂੰ ਬੜੀ ਸ਼ਰਮ ਨਾਲ ਕਹਿਣਾ ਪੈ ਰਿਹਾ ਕਿ ਜਿਹੜੇ ਮਸਲੇ, ਜਨਰਲ ਮਸਲੇ ਹੈ ਉਹ ਸ਼ੋਅ ਨਹੀਂ ਕਰ ਰਹੇ ਔਰ ਜਿਹਦਾ ਕੋਈ ਸਿਰ ਪੈਰ ਹੀ ਨਹੀਂ ਹੈਗਾ ਉਹ ਤੁਸੀਂ ਦਿਖਾਈ ਜਾ ਰਹੇ ਹੋ। ਅੱਜ ਹਿੰਦੁਸਤਾਨ ਦੇ ਅੰਦਰ ਆਪਣੇ ਕੋਈ ਵੀ ਬੰਦਾ ਸ਼ਾਂਤ ਪ੍ਰੋਟੈਸਟ ਵੀ ਨਹੀਂ ਕਰ ਸਕਦਾ। ਇਹ ਹਾਲਾਤ ਬਣ ਗਏ ਨੇ, ਕੋਈ ਆਪਣੀ ਗੱਲ ਨਹੀਂ ਚੁੱਕ ਸਕਦਾ। ਪੈਟਰੋਲ ਦੇ ਭਾਅ ਤੁਹਾਨੂੰ ਪੁੱਛੋ ਹੀ ਨਾ। ਇੱਕ ਗਰੀਬ ਬੰਦਾ, ਜਿਹੜਾ ਰੋਟੀ ਖਾਣ ਵਾਲਾ ਬੰਦਾ, ਉਹਦੇ ਹਾਲਾਤ ਇਹ ਬਣ ਗਏ ਨੇ ਕਿ ਉਹ 2 ਟਾਈਮ ਦੀ ਰੋਟੀ ਵੀ ਨਹੀਂ ਖਾ ਸਕਦਾ। ਮੈਂ ਬੜੀ ਸ਼ਰਮ ਦੀ ਗੱਲ ਹੈ, ਅੱਜ ਦਿੱਲੀ ਦੇ ਰਾਜਧਾਨੀ ਦੇ ਅੰਦਰ ਵੀ ਅੱਜ ਕੋਈ ਬੰਦੇ ਵੀ ਇਸ ਆਵਾਜ਼ ਚੁੱਕਦੇ ਨਹੀਂ ਪਏ। ਯੂਪੀ ਦੇ ਅੰਦਰ ਜਿਹੜਾ ਕਾਂਡ ਹੋਇਆ ਹੈ, ਮੈਂ ਕਹਿ ਰਹਾ ਘਰ ਦੇ ਬੰਦਾ ਜਿਹਨੇ ਵੀ ਵੀਡੀਓ ਦੇਖੀ ਔਰ ਰਾਤ ਸੁੱਤਾ ਨਹੀਂ ਕਿ ਕਿਸ ਤਰੀਕੇ ਨਾਲ ਉਹਨੂੰ ਪਿੱਛੋਂ ਆ ਕੇ ਮਾਰਿਆ ਗਿਆ ਹੈ। ਅਗਰ ਜਰਾ ਇਹਨਾਂ ਦੀ ਹਿੰਮਤ ਹੈਗੀ ਸੀ ਅੱਗੇ ਹਮਲਾ ਕਰਦੇ, ਬੋਲ ਕੇ ਹਮਲਾ ਕਰਦੇ ਕਿ ਅਸੀਂ ਆ ਰਹੇ ਹਾਂ, ਫਿਰ ਦੇਖਦੇ ਕਿ ਕਿੰਨੀ ਇਹਨੇ ਮਾਰੇ ਨੇ ਦੁੱਧ ਪਿਲਾਇਆ। ਜੀ ਸਾਡੇ ਨਾਲ ਹੋਰ ਵੀ ਜੁੜ ਚੁੱਕੇ ਨੇ। ਫਤਿਹ ਸਨ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਆਪਣਾ ਨਾਮ ਦੱਸੋ। ਮੇਰਾ ਨਾਮ ਅਵਨੀਤ ਸਿੰਘ ਰਾਜਸਨ ਹੈ। ਕੀ ਕਹੋਗੇ ਅੱਜ ਦੇ ਇਸ ਪ੍ਰੋਟੈਸਟ ਦੇ ਉੱਤੇ? ਤੁਸੀਂ ਆਏ, ਪੁਲਿਸ ਨੇ ਰੋਕ ਦਿੱਤਾ, ਤੁਸੀਂ ਸ਼ਾਂਤਮਈ ਪ੍ਰੋਟੈਸਟ ਵੀ ਨਹੀਂ ਕਰ ਸਕਦੇ? ਅਸੀਂ ਅੱਜ ਬੜਾ ਪੀਸਫੁਲ ਪ੍ਰੋਟੈਸਟ ਰੱਖਿਆ ਸੀ ਸਿਰਫ ਅਸੀਂ ਇੱਕ ਕੈਂਡਲ ਜਲਾਣੀ ਸੀ ਔਰ ਅਸੀਂ ਜ਼ਿਆਦਾ ਨਹੀਂ, ਸਿਰਫ ਅਸੀਂ 30 ਤੋਂ 40 ਜਣੇ ਸੀਗੇ ਔਰ 30 ਤੋਂ 40 ਵਿੱਚ ਜਾਣੇ ਪਿੱਛੇ ਇਹਨਾਂ ਨੂੰ ਵੈਸਟ ਦਿੱਲੀ ਦੀ ਜਿੰਨੀ ਪੁਲਿਸ ਸੀ ਸਾਰਿਆਂ ਨੂੰ ਭਾਂਬੜ ਮੱਚ ਗਿਆ ਸੀ ਕਿ ਪਤਾ ਨਹੀਂ ਕੀ ਕਰਨ ਲੱਗੀ ਹੈ। ਲੇਕਿਨ ਮੈਂ ਇਹਨਾਂ ਨੂੰ ਇੱਕ ਗੱਲ ਯਾਦ ਕਰਾਉਣੀ ਚਾਹੁੰਦਾ ਕਿ ਇਹ ਉਹੀ ਚੌਂਕ ਹੈ। ਇਸ ਤੋਂ 1 ਕਿਲੋਮੀਟਰ ਪਿੱਛੇ ਚਲੇ ਜਾਓ, ਇਹ ਉਹੀ ਚੌਂਕ ਨੇ ਜਿਹਦਾ ਵਿੱਚ ਪਿਛਲੇ 3 ਮਹੀਨਾ ਪਹਿਲੇ ਸਰਦਾਰਾਂ ਨੇ ਲੰਗਰ ਲਾਏ ਸੀ ਤੇ ਮਗਰ ਫਿਰਦੇ ਸੀ। ਸਾਨੂੰ ਫੋਨ ਥਾਣੇ ਵਾਲੇ ਫੋਨ ਕਰਦੇ ਸੀ ਕਿ ਤੁਸੀਂ ਕਿੱਥੇ ਲੰਗਰ ਲਾ ਰਹੇ ਹੋ ਜੀ ਆਕਸੀਜਨ ਦਾ, ਤੇ ਉੱਥੇ ਸਾਨੂੰ ਫੜਦੇ ਸੀ। ਤੇ ਅੱਜ ਸਾਨੂੰ ਇਹ ਪੀਸਫੁਲ ਪ੍ਰੋਟੈਸਟ ਤੇ ਸਾਨੂੰ ਰੋਕਣ ਆ ਗਏ। ਬੜੀ ਸ਼ਰਮ ਦੀ ਗੱਲ ਹੈ। ਮੈਂ ਇਹਨਾਂ ਤੋਂ ਅੱਜ ਮੈਂ ਕਹਿੰਦਾ ਕਿ ਮੈਨੂੰ ਸ਼ਰਮ ਆਉਂਦੀ ਹੈ ਇਹੋ ਜਿਹੇ ਪ੍ਰਸ਼ਾਸਨ ਨੂੰ ਦੇਖਦੇ ਹੋਏ ਕਿ ਮੈਂ ਇਸ ਪ੍ਰਸ਼ਾਸਨ ਦੇ ਵਿੱਚ ਮੈਂ ਵਿਚਰਦਾ ਜਿੱਥੇ ਸਾਨੂੰ
ਪੀਸਫੁਲ ਪ੍ਰੋਟੈਸਟ ਕਰਦੇ ਵੀ ਸਾਨੂੰ ਰੋਕ ਦਿੱਤਾ ਗਿਆ। ਪੁਲਿਸ ਵਾਲਿਆਂ ਨੇ ਸਾਨੂੰ ਬੱਚੇ, ਸਾਡੇ ਨਾਲ ਸਟੂਡੈਂਟ ਸੀ ਇਹ, ਸਾਡੇ ਨਾਲ ਖਾਲਸਾ ਕਾਲਜ ਦੇ, ਸਾਡੇ ਨਾਲ ਦਿੱਲੀ ਯੂਨੀਵਰਸਿਟੀ ਦੇ, ਸਾਡੇ ਨਾਲ ਹੋਰ ਲੋਕਲ ਬੱਚੇ ਜਿਹੜੇ ਸੀ। ਹੁਣ ਬੱਚਾ ਜਿਹੜਾ ਹੁੰਦਾ ਹੈ ਉਹ ਪੁਲਿਸ ਦੇਖ ਕੇ ਡਰ ਜਾਂਦਾ ਹੈ। ਜਿੱਥੇ ਅਸੀਂ ਪਹਿਲੇ 50-60 ਜਾਣੇ ਸੀ, ਉਹਦੇ 'ਚੋਂ ਫਿਰ 25-30 ਰਹਿ ਗਏ, ਫਿਰ ਥੋੜ੍ਹੇ ਕਰਦੇ 15-20 ਰਹਿ ਗਏ। ਲੇਕਿਨ ਕੁਝ ਐਸੇ ਸਿੰਘ ਸੀ ਜਿਹੜੇ ਆਖਰੀ ਟਾਈਮ ਤੱਕ ਡਟੇ ਰਹੇ। ਉਹ ਪੁਲਿਸ ਦੀ ਵਰਦੀਆਂ ਤੋਂ ਦੇਖ ਕੇ ਡਰੇ ਨਹੀਂ, ਵੱਡੇ ਅਫਸਰਾਂ ਨੂੰ ਦੇਖ ਕੇ ਡਰੇ ਨਹੀਂ। ਉਹਨਾਂ ਨੇ ਕੀ ਕਿਹਾ ਤੁਹਾਨੂੰ ਜਿਸ ਵੇਲੇ ਤੁਹਾਡੀ ਨਾਲ ਰਿਕਾਰਡਿੰਗ ਹੋ ਰਹੀ ਸੀ? ਉਸ ਵੇਲੇ ਉਹਨਾਂ ਨੇ ਤੁਹਾਡੇ ਨਾਲ ਕੀ ਗੱਲਬਾਤ ਕੀਤੀ? ਉਹ ਸਾਨੂੰ ਪਹਿਲੇ ਤਾਂ ਆਖਦੇ ਸੀ ਪਰਮਿਸ਼ਨ। ਅਸੀਂ ਕਿਹਾ ਜੀ ਕਿਸ ਚੀਜ਼ ਦੀ ਪਰਮਿਸ਼ਨ ਚਾਹੀਦੀ ਹੈ? ਪਰਮਿਸ਼ਨ ਕਾਹਦੀ ਹੁੰਦੀ ਹੈ? ਪਰਮਿਸ਼ਨ ਤਾਂ ਹੁੰਦੀ ਹੈ ਜੇ ਅਸੀਂ ਕੈਂਡਲ ਮਾਰਚ ਕੱਢਣਾ ਹੋਵੇ, ਅਸੀਂ ਰੋਡ ਰੋਕਣੀ ਹੋਵੇ, ਅਸੀਂ ਕੋਈ ਕਿਸੇ ਦਾ ਆਫਿਸ ਰੋਕਣਾ ਹੋਵੇ, ਕੋਈ ਧਰਨਾ ਮਾਰਨਾ ਹੋਵੇ। ਅਸੀਂ ਤਾਂ ਜਸਟ ਪੀਸਫੁਲ ਪ੍ਰੋਟੈਸਟ ਕਰ ਰਹੇ ਹਾਂ, ਆਪਣੀ ਗੱਲ ਰੱਖ ਰਹੇ ਹਾਂ। ਤੇ ਇਸ ਕਰਕੇ ਉਹਨਾਂ ਨੇ ਸਾਨੂੰ ਤੰਗ ਕੀਤਾ, ਜੋ ਕਿ ਅਸੀਂ ਇਹ ਜਿਹੜਾ ਸਾਡਾ ਬੜਾ ਲੰਬਾ ਚੱਲਣਾ ਸੀ, ਲੇਕਿਨ ਇਹਨੂੰ ਸਾਨੂੰ ਪੁਲਿਸ ਦੇ ਕਰਕੇ ਸਾਨੂੰ ਛੇਤੀ ਰੋਕਣਾ ਪਿਆ। ਮੈਂ ਨਾ ਬੜਾ ਹਾਸਾ ਆ ਰਿਹਾ ਅੱਜ ਮੈਨੂੰ ਇਹ ਗੱਲ ਦੇਖ ਕੇ ਕਿ ਅੱਜ ਤੋਂ 2.5 ਮਹੀਨੇ ਪਹਿਲੇ ਜਦ 10 ਤੋਂ ਸਿਲੰਡਰ ਦੀ ਰਿਕੁਆਇਰਮੈਂਟ ਸੀ ਤੇ ਆਈ ਪੁਲਿਸ ਵਾਲੇ ਮੇਰੇ ਕੋਲ ਆ ਕੇ ਰਾਤੀ 12 ਵਜੇ 2 ਵਜੇ ਸਿਲੰਡਰ ਲੈਣ ਆਉਂਦੇ ਸੀ। ਤਦ ਮੇਰੇ ਤੋਂ ਉਹਨਾਂ ਨੇ ਕਦੇ ਮੇਰਾ ਨਾਂ ਨਹੀਂ ਪੁੱਛਿਆ, ਉਹ ਮੇਰੇ ਤੋਂ ਮੇਰਾ ਫੋਨ ਨੰਬਰ ਨਹੀਂ ਪੁੱਛਿਆ, ਮੇਰਾ ਐਡਰੈਸ ਨਹੀਂ ਪੁੱਛਿਆ। ਅੱਜ ਮੇਰੇ ਤੋਂ ਮੇਰਾ ਐਡਰੈਸ ਤੇ ਮੇਰਾ ਫੋਨ ਨੰਬਰ ਮੰਗ ਰਹੇ ਕਿਉਂਕਿ ਮੈਂ ਆਪਣੇ ਕਿਸਾਨ ਭਰਾਵਾਂ ਨਾਲ ਖੜਾ, ਹੱਕ ਦੀ ਲੜਾਈ ਵਿੱਚ ਖੜੇ ਆ। ਜਦ ਤੁਹਾਨੂੰ ਸਿਲੰਡਰ ਦੀ ਰਿਕੁਆਇਰਮੈਂਟ ਸੀ ਤਾਂ ਤੁਹਾਨੂੰ ਆਈਪੀ ਤੋਂ ਤੁਹਾਨੂੰ ਕੋਈ ਐਡਰੈਸ ਦੀ ਲੋੜ ਨਹੀਂ ਪਈ, ਤੁਹਾਨੂੰ ਨਾ ਕੋਈ ਫੋਨ ਨੰਬਰ ਦੀ ਲੋੜ ਨਹੀਂ ਪਈ। ਤੁਸੀਂ ਮੈਨੂੰ ਜਿੱਥੇ ਬੋਲਦਾ ਉੱਥੇ ਆਉਂਦੇ ਸੀ। ਅੱਜ ਤੁਸੀਂ ਪੰਜਾਬ ਪੁਲਿਸ ਵਾਲੇ ਖੜੇ ਕਿ ਸਿਰਫ ਆਪਣੇ ਆਪ ਨੂੰ ਪ੍ਰੈਸ਼ਰ ਪਾਉਣ ਲਈ ਕਿ ਇਹ ਬੱਚੇ ਜਿਹੜੇ ਹੈਗੇ ਨਾਲ ਸਾਡੇ ਦੇ ਖੜੇ ਨੇ ਉਹ ਕਿਸੇ ਤਰੀਕੇ ਨਾਲ ਭੱਜ ਜਾਣ। ਇੱਥੋਂ ਬੜੀ ਸ਼ਰਮ ਦੀ ਲੋੜ ਹੈ। ਤੁਹਾਡਾ ਜਿਗਰਾ ਜਿਹੜਾ ਕਿਵੇਂ ਤੁਸੀਂ ਇਹ ਕਰ ਸਕਦੇ ਹੋ? ਸ਼ਾਂਤ ਪ੍ਰੋਟੈਸਟ ਸੀ, ਕੋਈ ਸੜਕ ਨਹੀਂ ਰੋਕੀ ਜਾ ਰਹੀ ਸੀ, ਕੋਈ ਕਿਸੇ ਨੂੰ ਤੰਗ ਨਹੀਂ ਕੀਤਾ ਜਾ ਰਿਹਾ ਸੀ, ਮਗਰ ਉਦੋਂ ਬਾਅਦ ਹੀ ਪ੍ਰੈਸ਼ਰ ਪਾ ਕੇ ਇਹਨਾਂ ਨੂੰ ਰੋਕਿਆ ਗਿਆ। ਚਲੋ ਗੁਰੂ ਮਹਾਰਾਜ ਅੱਗੇ ਦੇਖਦੇ ਪਏ ਨੇ, ਜਿੰਨੀ ਸਾਨੂੰ ਸੇਵਾ ਲੈਣਗੇ ਅਸੀਂ ਕਰਦੇ ਰਵਾਂਗੇ। ਉਹ ਜਿਹੜੇ ਵੀ ਹਿੰਦੁਸਤਾਨ ਦੇ ਅੰਦਰ ਜਿਹੜਾ ਵੀ ਕੋਈ ਇਨਸਾਫ ਹੋਏਗਾ ਅਸੀਂ ਉੱਧਰ ਖੜੇ ਡਟ ਕੇ ਮੁਕਾਬਲਾ ਕਰਾਂਗੇ। ਇੰਦਰਪ੍ਰੀਤ ਜੀ, ਅਗਰ ਅਸੀਂ ਗੱਲ ਕਰਦੇ ਤੁਸੀਂ ਲਫ਼ਜ਼ ਵਰਤਿਆ ਆਕਸੀਜਨ ਸਿਲੰਡਰ ਦਾ, ਸ਼ਾਇਦ ਮੈਂ ਵੀ ਕਈ ਜਗ੍ਹਾ ਦੇ ਉੱਤੇ ਬਕਾਇਦਾ ਯੂਪੀ ਦੇ ਅੰਦਰ ਜਾ ਕੇ ਵੀ ਕਵਰੇਜ ਕੀਤੀ ਹੈ। ਗਾਜ਼ੀਆਬਾਦ ਦਾ ਤੁਸੀਂ ਦੇਖਿਆ ਹੀ ਹੋਏਗਾ ਕਿ ਜਿੱਥੇ ਆਕਸੀਜਨ ਲੰਗਰ ਤੁਸੀਂ ਵੀ ਸੇਵਾ ਕੀਤੀ ਹੈ। ਮੇਰੇ ਖਿਆਲ ਸ਼ਾਇਦ ਹੀ ਦਿੱਲੀ ਜਾਂ ਇੰਡੀਆ ਦੇ ਅੰਦਰ ਕੋਈ ਐਸੀ ਜਗ੍ਹਾ ਹੋਏਗੀ ਜਿੱਥੇ ਸਿੱਖਾਂ ਨੇ ਆਪਣੇ ਪੱਲਿਓਂ ਦੀ, ਮਾਫ ਕਰਨਾ ਸਰਕਾਰੀ ਫੰਡ ਤੋਂ ਨਹੀਂ, ਗੁਰਦੁਆਰਾ ਕਮੇਟੀਆਂ ਕੋਲੋਂ ਲੈ ਕੇ ਨਹੀਂ, ਆਪਣੀ ਜੇਬ 'ਚੋਂ ਫ੍ਰੀ ਆਕਸੀਜਨ ਦਾ ਲੰਗਰ ਵੰਡਿਆ। ਤੁਹਾਨੂੰ ਲੱਗਦਾ ਕਿ ਇਹਦਾ ਰਿਵਰਸ ਸਾਨੂੰ ਮਿਲ ਰਿਹਾ ਕਿ ਤੁਸੀਂ ਜਿੰਨੇ ਮਰਜ਼ੀ ਕਰ ਲਓ, ਤੁਸੀਂ ਜਿੰਨਾ ਮਰਜ਼ੀ ਕਰ ਲਓ? ਇੱਕ ਮੀਡੀਆ ਦੇ ਅੰਦਰ, ਸੋਸ਼ਲ ਮੀਡੀਆ ਅੰਦਰ ਇੱਕ ਟਿਪੀਕਲ ਲਫ਼ਜ਼ ਵਰਤਿਆ ਜਾਂਦਾ ਕਿ ਸਿੱਖ ਹੁਣ ਲੰਗਰ ਲਾਉਣ ਜੋਗੇ ਹੈਗੇ ਨੇ। ਆ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੋ ਰਿਹਾ ਕਿ ਲੰਗਰ ਲਾਉਣ ਵੇਲੇ ਤਾਂ ਕੋਈ ਇਸ਼ੂ ਨਹੀਂ, ਮਗਰ ਜਦੋਂ ਤੁਸੀਂ ਹੱਕ ਦੀ ਗੱਲ ਕੀਤੀ, ਇਨਸਾਫ ਦੀ ਗੱਲ ਕੀਤੀ, ਆਪਣੇ ਹੋਏ ਜ਼ੁਲਮ ਦੀ ਗੱਲ ਕੀਤੀ ਤੇ ਤੁਹਾਡੇ ਖਿਲਾਫ ਡਾਂਗ ਤਿਆਰ ਖਲੋਤੀ ਹੈ? ਮੇਰੀ 350 ਸਾਲ ਪੁਰਾਣਾ ਸਾਡਾ ਇਤਿਹਾਸ ਹੈ ਕਿ ਅਸੀਂ ਜਦ ਵੀ ਕੋਈ ਸੇਵਾ ਕੀਤੀ ਹੈ ਉਹਦਾ ਫਲ ਸਾਨੂੰ, ਅਸੀਂ ਫਲ ਦੀ ਉਮੀਦ ਨਹੀਂ ਰੱਖੀ ਕਿ ਸਾਨੂੰ ਪੋਜ਼ਿਟਿਵ ਮਿਲੇਗਾ ਨੈਗੇਟਿਵ ਮਿਲੇਗਾ। ਸਿੱਖ ਦਾ ਮਤਲਬ ਹੀ ਇਹੀ ਹੈ ਕਿ ਸੇਵਾ ਕਰਨਾ, ਔਰ ਉਹਦੇ ਬਾਅਦ ਦਾ ਫਲ ਦੀ ਉਹਦੀ ਉਮੀਦ ਨਹੀਂ ਰੱਖਣੀ ਕਿ ਸਾਨੂੰ ਪੋਜ਼ਿਟਿਵ ਮਿਲੇਗਾ, ਕਿ ਸਾਡੇ ਕੋਲ ਕੋਈ ਯਾਦ ਕਰੇਗਾ ਨਹੀਂ ਕਰੇਗਾ। ਸਾਨੂੰ ਜਿੰਨੀ ਮਰਜ਼ੀ ਤੁਸੀਂ ਗਾਲਾਂ ਕੱਢਦੇ ਰਹੋ, ਸਾਡਾ ਕੰਮ ਹੈ ਮਾਨਤਾ ਦੀ ਸੇਵਾ ਕਰਨਾ। ਉਹ ਆਖਰੀ ਦਮ ਤੱਕ, ਆਖਰੀ ਸਾਹ ਤੱਕ ਅਸੀਂ ਸੇਵਾ ਕਰਦੇ ਰਵਾਂਗੇ। ਕੋਈ ਸਾਨੂੰ ਸਪੋਰਟ ਕਰੇ ਜਾਂ ਸਾਨੂੰ ਅੱਛਾ ਸਮਝੇ ਨਾ ਸਮਝੇ, ਇਹ ਸਾਡੇ ਖੂਨ ਵਿੱਚ ਆ ਗਿਆ, ਜੇ ਸਾਰੇ ਗੁਰੂਆਂ ਨੇ ਸਿਖਾਇਆ ਹੈ। ਮੈਂ ਗੱਲ ਮੰਨਣਾ, ਗੁਰੂ ਸਾਹਿਬ ਦਾ ਹੁਕਮ ਸੀ ਗਰੀਬ ਕਾ ਮੂੰਹ ਗੁਰੂ ਕੀ ਗੋਲਕ, ਮਾਫ ਕਰਨਾ, ਗੁਰੂਆਰ ਦੇ ਲੰਗਰ ਵੀ ਅੱਜ ਅਮੀਰਾਂ ਦੇ ਲਈ ਬਣਦੇ ਨੇ। ਵੱਡੀ ਜਗ੍ਹਾ ਦੇ ਉੱਤੇ ਸ਼ਾਇਦ ਹੀ ਕੋਈ ਐਸੀ ਵੈਰਾਈਟੀ ਹੋਗੀ ਗੁਰੂ ਘਰ 'ਚ ਲੰਗਰ ਜਿਹਨਾਂ 'ਚ ਨਾ ਗਿਣੇ, ਮੈਨੂੰ ਕਹਿਣਾ ਨਹੀਂ ਚਾਹੀਦਾ ਹਾਲਾਂਕਿ, ਲੇਕਿਨ ਕਿਉਂਕਿ ਜਦੋਂ ਤੁਸੀਂ ਗੁਰੂ ਸਾਹਿਬ ਦੇ ਹੁਕਮ ਦੀ ਗੱਲ ਕੀਤੀ ਤੇ ਗੁਰੂ ਸਾਹਿਬ ਦਾ ਤੇ ਹੁਕਮ ਹੈਗਾ ਸੀ ਕਿ ਗੁਰੂ ਘਰ ਸਾਡੇ ਕੱਚੇ ਹੋ ਕੇ ਵੀ ਸਾਨੂੰ ਗੁਰਬਾਣੀ ਦੀ ਦਾਤ ਮਿਲਦੀ ਸੀ, ਮਗਰ ਅੱਜ ਸਿੱਖ ਕੱਚੇ ਰਹਿ ਗਏ ਨੇ ਤੇ ਗੁਰੂ ਘਰ ਪੱਕੇ ਹੋ ਗਏ ਨੇ। ਉਸੇ ਤਰੀਕੇ ਨਾਲ ਹੀ ਜਿਹੜੀ ਸੇਵਾਵਾਂ ਦੀ ਤੁਸੀਂ ਗੱਲ ਕੀਤੀ, ਤੁਸੀਂ ਹੁਣ ਇੱਕ ਲਫ਼ਜ਼ ਵਰਤੇ ਹੈਗਾ ਕਿ ਸਾਨੂੰ ਕੋਈ ਜਿੰਨਾ ਮਰਜ਼ੀ ਭੈੜਾ ਕਵੇ, ਅਸੀਂ ਤਾਂ ਗੁਰੂ ਦਾ ਹੁਕਮ, ਲੇਕਿਨ ਕਿ ਜੁੱਤੀਆਂ ਖਾ ਕੇ ਵੀ ਸੇਵਾ ਚਾਲੂ ਰਹੇਗੀ? ਮੇਰਾ ਸਿੱਧਾ ਸਵਾਲ ਹੈ, ਅਗਰ ਆਪਣੇ ਹੱਕ ਦੇ ਲਈ ਪੀਸਫੁਲੀ ਜਿਹੜਾ ਪ੍ਰੋਟੈਸਟ ਹੈ, ਸ਼ਾਂਤਮਈ ਧਰਨਾ ਹੈ, ਤੁਸੀਂ ਇੱਕ ਬੈਨਰ ਲੈ ਕੇ ਖਲੋਤੇ ਹੋ, ਉਹ ਵੀ ਤੁਹਾਨੂੰ ਇਜਾਜ਼ਤ ਨਹੀਂ ਦਿੱਤੀ ਗਈ, ਤੇ ਫਿਰ ਸਿੱਖ ਕੌਮ ਕਿੱਥੇ ਖਲੋਤੀ ਹੈ? ਜਦ ਇੱਕ ਪੋਸਟ, ਅੱਜ ਮੈਂ ਸਵੇਰੇ ਇੱਕ ਮੀਡੀਆ ਦੇ ਪੋਸਟ ਦੇਖ ਰਿਹਾ ਸੀ ਕਿ ਮਨਜੀਤ ਸਿੰਘ ਔਲਖ ਨੇ ਇੱਕ ਪੋਸਟ ਪਾਈ ਸੀ ਜਿਹਦੇ ਵਿੱਚ ਦਿਖਾਇਆ ਗਿਆ ਸੀ, ਸਿਰਫ ਵੀਡੀਓ ਪਾਈ ਗਈ ਸੀ ਕਿ ਜਿਹੜਾ ਯੂਪੀ ਵਿੱਚ ਹਾਦਸਾ ਹੋਇਆ ਸੀ ਉਹ ਕਿਵੇਂ ਹੋਇਆ ਸੀ। ਉਹ ਪੋਸਟ ਅੱਧੇ ਘੰਟੇ ਅੰਦਰ ਇੰਨੀ ਜ਼ਿਆਦਾ ਫੈਲ ਗਈ ਕਿ 250-500 ਲਾਈਕ ਸ਼ੇਅਰ ਹੋ ਗਿਆ, ਉਹ ਪੋਸਟ ਨੂੰ ਬਲੌਕ ਕਰ ਦਿੱਤਾ ਗਿਆ। ਤੁਸੀਂ ਜਿਸ ਦੇਸ਼ ਵਿੱਚ ਰਹਿ ਰਹੇ ਹੋ ਸੱਚ ਨਹੀਂ ਦਿਖਾ ਸਕਦੇ, ਬੋਲਣਾ ਤਾਂ ਬੜੀ ਦੂਰ ਦੀ ਗੱਲ ਹੈ। ਇੱਕ ਜੈਨੂਇਨ ਵੀਡੀਓ ਜਿਹਦੀ ਕੋਈ ਐਡੀਟਿੰਗ ਨਹੀਂ ਹੈਗੀ, ਕੁਝ ਨਹੀਂ ਹੈਗੀ, ਉਹ ਵੀਡੀਓ ਪਾਈ ਹੈ ਜਿਹਦੇ ਵਿੱਚ ਕੋਈ ਖੂਨ ਨਹੀਂ ਦਿਖਾਇਆ, ਸਿਰਫ ਕਾਰ ਪੁਸ਼ ਕਰਦੀ ਵੀ ਦਿਖਾਈ ਗਈ ਹੈ, ਉਹ ਵੀਡੀਓ ਤਾਂ ਬਲੌਕ ਕਰ ਦਿੱਤੀ ਗਈ ਹੈ। ਤੁਸੀਂ ਕੀ ਉਮੀਦ ਕਰ ਸਕਦੇ ਹੋ ਕਿ ਤੁਸੀਂ ਇਸ ਦੇਸ਼ ਦਾ ਹੋਰ ਕੀ ਦਿਖਾ ਸਕਦੇ ਹੋ? ਮੇਰਾ ਸਵਾਲ ਫਿਰ ਉੱਥੇ ਹੀ ਆਉਂਦਾ ਨਾ ਕਿ ਜਿਹੜੇ ਪੱਗਾਂ ਵਾਲੇ ਨੇ ਅਸੀਂ ਲੰਗਰ ਲਾਉਣ ਜੋਗੇ ਨੇ ਨਾ, ਹੱਕ ਦੀ ਗੱਲ ਕਰਨ ਤੇ ਇਨਸਾਫ ਦੀ ਗੱਲ ਕਰਨ ਲਈ ਨਹੀਂ ਹੈਗੇ ਨਾ। ਵੀ ਅਗਰ ਤੁਸੀਂ ਸੱਚ ਦੀ ਗੱਲ ਕਰੋਗੇ ਤੁਹਾਡੀ ਸੋਸ਼ਲ ਮੀਡੀਆ ਦੇ ਉੱਤੇ ਵੀ ਬਲੌਕੇਜ ਹੋ ਜਾਏਗੀ, ਤੁਹਾਨੂੰ ਪੁਲਿਸ ਵੱਲੋਂ ਵੀ ਚੁੱਪ ਕਰਾ ਦਿੱਤਾ ਜਾਏਗਾ, ਤੇ ਫਿਰ ਹੱਕ ਦੀ ਗੱਲ ਕੌਣ ਕਰੇਗਾ? ਇੱਕ ਉਹ ਸਮਾਂ ਸੀ ਕਿ ਬਾਬਾ ਬੰਦਾ ਬਹਾਦਰ ਦੀ ਗੱਲ ਕਰੀ, ਹਰਸਿੰਘ ਨਲਵੇ ਦੀ ਗੱਲ ਕਰੀ, ਉਹਦੀ ਕਿਰਪਾਨ ਤੋਂ ਪੂਰਾ ਅਫਗਾਨਿਸਤਾਨ ਡਰਦਾ ਸੀ। ਅਮਰੀਕਾ ਵਰਗਾ ਜਿਹੜਾ ਸਭ ਤੋਂ ਲੇਟੈਸਟ ਟੈਕਨੋਲੋਜੀ ਵਾਲਾ ਦੇਸ਼ ਕਿਹਾ ਜਾਂਦਾ, ਉਹ ਅੱਜ ਤੱਕ ਅਫਗਾਨਿਸਤਾਨ ਤੇ ਕਬਜ਼ਾ ਨਹੀਂ ਕਰ ਪਾਇਆ, ਮਗਰ ਕਿਰਪਾਨ ਦੇ ਜ਼ੋਰ ਤੇ 3 ਫੁੱਟੇ ਸ਼ਸਤਰ ਦੇ ਜ਼ੋਰ ਉੱਤੇ ਹਰਸਿੰਘ ਨਲਵੇ ਦੀ ਆਵਾਜ਼ ਅੱਜ ਤੱਕ ਇਤਿਹਾਸ ਦੇ, ਕਹਿ ਲਈਏ ਇਤਿਹਾਸ ਦੇ ਪੰਨਿਆਂ 'ਚ ਗੂੰਜਦੀ ਹੈ। ਉਹ ਸਿੱਖ ਕੌਮ ਅੱਜ ਸਿਰਫ ਲੰਗਰ ਲਾਉਣ ਜੋਗੀ ਰਹਿ ਗਈ। ਵੀਰ ਜੀ, ਤੁਹਾਡੀ ਗੱਲ ਮੈਂ ਵੱਡੀ ਕਰਦਾ ਕਿ ਡਰਦਾ ਸੀ। ਤੁਸੀਂ ਆਕਸੀਜਨ ਸਿਲੰਡਰ ਦੇਖ ਲਓ, ਕਿੰਨੀ ਵੱਡੀਆਂ ਸੱਸਿਆਂ ਬੈਠੀਆਂ ਸੀ, ਫਿਰ ਸਿੱਖਾਂ ਨੇ ਕਿਉਂ ਕੀਤਾ? ਬਾਕੀਆਂ ਕੋਈ ਨਹੀਂ ਬਾਹਰ ਆਏ।
ਮੈਂ ਤਾਂ ਕਿਸੇ ਨੂੰ ਨਹੀਂ ਦੇਖਿਆ ਕਿ ਜਿਹੜਾ ਘਰ ਜਾ ਕੇ ਕਿਸੇ ਸਿਲੰਡਰ ਲਗਾ ਕੇ ਆ ਰਿਹਾ ਹੋਏ। ਇਹ ਸਾਨੂੰ ਖੂਨ ਵੀ ਦੇਖਦੀ ਹੈ, ਜਿਨ੍ਹਾਂ ਨੇ ਆਪਣੇ ਪਰਿਵਾਰ ਨਹੀਂ ਦੇਖਿਆ। ਮੇਰਾ ਕੱਲ 2 ਬੱਚੇ, ਇੱਕ ਮੁੰਡਾ ਇੱਕ ਕੁੜੀ। ਸਿਲੰਡਰ ਦੀ ਜਿਹੜੀ ਗਵਰਨਮੈਂਟ ਦੀ ਗੱਲ ਆਈ, ਤੁਸੀਂ ਬਲੀਵ ਨਹੀਂ ਕਰੋ, ਦੋਨੋਂ ਟਾਈਮ ਤੇ ਮੇਰੇ ਬੱਚਿਆਂ ਦਾ ਬਰਥਡੇ ਸੀ, ਮੈਂ ਬੱਚੇ ਦਾ ਕੇਕ ਕੱਟ ਕੇ ਛੋੜ ਕੇ ਸਿਲੰਡਰ ਲਗਾ ਕੇ ਆਇਆ। ਤੇ ਮਾਨਵਤਾ ਦੀ ਸੇਵਾ ਕਰਨੀ ਜਿਹੜੀ ਹੈਗੀ ਉਹ ਸਭ ਤੋਂ ਵੱਡੀ ਇਹ ਸਿੱਖਿਆ ਹੀ ਹੈ ਕਿ ਪਰਿਵਾਰ ਨੂੰ ਛੋੜ ਕੇ ਜਿਗਰਾ ਦੇਖ ਕੇ। ਰਹੀ ਗੱਲ ਸਰਕਾਰਾਂ ਦੀ ਆ, ਸਰਕਾਰ ਸਾਨੂੰ ਸ਼ੁਰੂ ਤੋਂ ਕਰਦੀ ਆ ਰਹੀ ਹੈ, ਅੱਜ ਤੋਂ ਥੋੜ੍ਹੀ ਕਰਦੀ ਆ ਰਹੀ ਹੈ। ਸਿੱਖ ਕੌਮ ਨੂੰ ਮੁਝੇ ਦਬਾਉਂਦੇ ਆ ਰਹੇ ਨੇ। ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਸਾਰਾ ਸਿੱਖ ਨੂੰ ਮਾਰਦਾ ਪਿਆ, ਕੋਈ ਨਾਲ ਨਹੀਂ ਖੜਦਾ ਹੋਇਆ ਪਿਆ। ਜਦ ਕੋਈ ਕੌਮ ਦੀ ਗੱਲ ਆਉਂਦੀ ਹੈ, ਕੋਈ ਸਾਡੇ ਇਕੱਠੇ ਹੋ ਕੇ ਨਹੀਂ ਚੱਲਦੇ। ਮੈਂ ਸਭ ਨੂੰ ਅਪੀਲ ਕਰਾਂਗਾ, ਜਦ ਮਸਲੇ ਕੌਮ ਦੇ ਹੋਣ ਜਾਂ ਮਸਲੇ ਹੋਣ ਇਨਸਾਨੀਅਤ ਦੇ, ਸਾਰੇ ਇੱਕਜੁੱਟ ਹੋ ਕੇ ਕੰਮ ਕਰੋ। ਇਕੱਲੇ ਕੰਮ ਕਰੋਗੇ ਤੁਹਾਡੀ ਆਵਾਜ਼ ਕਦੇ ਵੀ ਬੁਲੰਦ ਨਹੀਂ ਹੋਏਗੀ, ਮੁੱਠੀ ਨਹੀਂ ਬਣੇਗੀ। ਵੈਸਟ ਦਿੱਲੀ ਸਿੱਖਾਂ ਦਾ ਗੜ ਮੰਨਿਆ ਜਾਂਦਾ ਹੈਗਾ। 12 15 20 ਜਦੋਂ ਮੈਂ ਆਇਆ ਤਾਂ ਤੁਸੀਂ 15 20 ਸ਼ਖਸ ਤੁਸੀਂ ਪਹਿਲੇ ਇਕੱਠੇ ਹੋਏ ਹੋਵੋਗੇ, ਮੈਂ ਮੰਨਣਾ ਤੁਹਾਡੀ ਗੱਲ। ਜਿੱਥੇ ਸਾਰੇ ਲੀਡਰ ਰਹਿੰਦੇ ਹੋਣ, ਸਾਰੇ ਗੁਰਦੁਆਰਾ ਕਮੇਟੀ ਦੇ ਮੈਂਬਰ ਰਹਿੰਦੇ ਹੋਣ, ਉਸ ਵੈਸਟ ਦਿੱਲੀ ਦੇ ਅੰਦਰ ਸਿਰਫ 20 ਬੰਦੇ ਇਕੱਠੇ ਕਰਨੇ ਅੱਜ ਔਖੇ ਹੋ ਗਏ, ਭਾਰੂ ਹੋ ਗਏ ਸਿੱਖ ਕੌਮ ਦੇ ਲਈ। ਰਾਜਨੀਤੀ ਹਾਵੀ ਹੋ ਗਈ ਹੈ, ਹੱਕਾਂ ਦੀ ਲੜਾਈ ਪਿੱਛੇ ਰਹਿ ਗਈ। ਵੀਰ ਜੀ, ਮੈਂ ਬਾਰ-ਬਾਰ ਉਹੀ ਤੁਹਾਨੂੰ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਸਭ ਦੇ ਅੰਦਰ ਜਿਹੜੀ ਪ੍ਰੋਬਲਮ ਹੈ ਉਹ ਈਗੋ ਪ੍ਰੋਬਲਮ ਹੈ ਕਿ ਮਾਨਵਤਾ ਦੀ ਸੇਵਾ ਔਰ ਸਿੱਖੀ ਦੇ ਬਾਰੇ ਕੋਈ ਨਹੀਂ ਸੋਚਦਾ ਪਿਆ। ਗੱਲ ਕਰ ਰਹੇ ਨੇ ਕਿ ਆਪਣੇ ਧਰਮ ਦੇ ਬਾਰੇ ਕਿ ਮੈਂ ਅਗਰ ਸਰਨਾ ਦਲ ਵਿੱਚ ਆ ਗਿਆ, ਬਾਦਲ ਦਲ ਧਰਮ ਵਿੱਚ ਹੈਗਾ ਤੇ ਅਗਰ ਮੈਂ ਉਹਦੇ ਨਾਲ ਖੜਾ ਹੋਵਾਂਗਾ ਤਾਂ ਮੇਰਾ ਜਿਹੜਾ ਕਿਰਦਾਰ ਹੈ ਲੋਕਾਂ ਦੇ ਅੱਗੇ ਇੱਕ ਹੋਰ ਹੋ ਜਾਏਗਾ ਕਿ ਇਹ ਦਲ ਬਦਲੂ ਹੈ ਜਾਂ ਕੁਛ ਹੈ। ਪਰ ਗੱਲ ਜਦ ਸਿੱਖੀ ਦੀ ਆਏ ਤੇ ਤੁਸੀਂ ਪਾਰਟੀਬਾਜ਼ੀ ਨਾ ਦੇਖੋ। ਮੈਂ ਤਾਂ ਕਹਾਂਗਾ ਸਾਰੇ ਮਿਲ ਕੇ ਇਕੱਠੇ ਹੋ ਕੇ ਇੱਕ ਯੂਨਿਟ ਤੇ ਕੰਮ ਕਰੋ। ਰਿਕੁਐਸਟ ਕਰਾਂਗਾ ਤੁਹਾਨੂੰ ਸਭ ਨੂੰ ਕਿ ਜਦ ਗੱਲ ਆਪਣੀ ਕੌਮ ਦੀ ਆਏ ਜਾਂ ਕਿਸੇ ਇਨਸਾਨੀਅਤ ਦੀ ਆਏ ਤਾਂ ਫਿਰ ਪਾਰਟੀਬਾਜ਼ੀ ਨਾ ਦੇਖੋ। ਉਸ ਟਾਈਮ ਦੇਖੋ ਕਿ ਸਾਰੇ ਮਿਲ ਕੇ ਇੱਕ ਭਰਾ ਬਣ ਕੇ ਕੰਮ ਕਰੋ। ਆਖਿਰਲਾ ਸਵਾਲ, ਮੀਡੀਆ ਦਾ ਰੋਲ। ਆਪਾਂ ਗੋਦੀ ਮੀਡੀਆ ਬੜਾ ਵਧੀਆ ਟੈਗ ਲਗਾ ਦਿੰਦੇ ਹਾਂ ਕਿਉਂਕਿ ਹੱਕ ਦੀ ਗੱਲ ਨਹੀਂ ਕਰਦੀ। ਸਾਰੀ ਦੁਨੀਆ ਜਾਣਦੀ ਹੈ ਕਿ ਸਾਡਾ ਇੰਡੀਅਨ ਮੀਡੀਆ ਪੇਡ ਮੀਡੀਆ ਬਣ ਚੁੱਕਾ ਹੈ, ਗੋਦੀ ਮੀਡੀਆ ਬਣ ਚੁੱਕਾ ਹੈ। ਮੈਕਸਿਮਮ 99% ਆਪਾਂ ਕਹਿ ਸਕਦੇ ਹਾਂ। ਮਗਰ ਸਾਡਾ ਸੋ ਕਾਲਡ ਪੰਥਕ ਤੇ ਸੋ ਕਾਲਡ ਜਿਹੜਾ ਪੰਜਾਬੀ ਔਰ ਸਿੱਖ ਮੀਡੀਆ ਉਹ ਕਿੱਥੇ ਖਲੋਤਾ ਹੈ ਅੱਜ ਦੇ ਇਸ ਮਸਲੇ ਦੇ। ਵੀਰ ਜੀ, ਮੇਰੇ ਖਿਆਲ ਨਾਲ ਤਾਂ ਇੱਕ ਅੱਧਾ ਬੰਦਾ ਛੋੜ ਕੇ, ਚਾਹੇ ਉਹ ਗੋਬੀ ਮੀਡੀਆ ਹੋ ਜਾਂ ਪੰਜਾਬੀ ਆਪਣਾ ਵਸਾਤੇ ਵੀਡੀਓ, ਕੋਈ ਵੀ ਕੰਮ ਨਹੀਂ ਕਰ ਰਿਹਾ। ਸਿਰਫ ਉਹ ਪੇਡ ਜਿਹੜੀ ਨਿਊਜ਼ ਚੈਨਲ ਹੈਗੇ ਨੇ ਕਿ ਤੁਸੀਂ ਮੈਨੂੰ ਬੁਲਾਤਾ ਤੇ ਉਹ ਆ ਕੇ ਸ਼ੋਅ ਕਰਤਾ, ਉਹੀ ਚੱਲਦਾ ਪਿਆ। ਇਨਸਾਨੀਅਤ ਦੇ ਖਾਬਲੇ ਕੋਈ ਕੰਮ ਨਹੀਂ ਕਰ ਰਿਹਾ। ਮੈਂ ਦੇਖ ਲਿਆ ਅੱਜ 1-2 ਚੈਨਲ ਨੂੰ ਮੈਂ ਮਾਰ ਕਹਿ ਰਿਹਾ, ਛੋੜ ਕੇ 99% ਕੋਈ ਵੀ ਕੰਮ ਨਹੀਂ ਕਰ ਰਿਹਾ। ਚਾਹੇ ਪੰਜਾਬੀ ਮੀਡੀਆ ਚਾਹੇ ਆਪਾਂ ਇੰਡੀਅਨ ਮੀਡੀਆ, ਦੋਨੋਂ ਦੀ ਗੱਲ ਕਰ ਰਿਹਾ ਮੈਂ। ਸਿਰਫ ਪੇਡ ਹੀ ਰਹਿ ਗਿਆ ਕਿ ਤੁਸੀਂ 500,000 ਰੁਪਏ 2,000 ਰੁਪਏ ਦੇ ਕੇ ਬੁਲਾ ਲਓ, ਬਾਕੀ ਕੋਈ ਕਿਸੇ ਲਈ ਇਨਸਾਨੀਅਤ ਦੇ ਲਈ ਕੋਈ ਕੰਮ ਨਹੀਂ ਕਰ ਰਿਹਾ। ਆਖਿਰ ਕੀ ਕਹਿਣਾ ਚਾਹੋਗੇ? ਪੂਰੇ ਵਰਲਡ ਹੀ ਤੁਹਾਡੀ ਇਹ ਵੀਡੀਓ ਜਾਣੀ ਹੈ ਕਿ ਦਿੱਲੀ ਦੇ ਅੰਦਰ ਵੈਸਟ ਦਿੱਲੀ ਸਿੱਖਾਂ ਦੀ ਗਾੜੀ 20 ਸਿੱਖਾਂ ਨੇ ਬਿਨਾਂ ਕਿਸੇ ਪਾਰਟੀ ਦੇ ਬੈਨਰ, ਮੈਂ ਹੁਣ ਰਿਕਾਰਡ ਕਰਾਂ ਜਿਹੜੇ ਇਹਨਾਂ ਨੇ ਬੈਨਰ ਵਰਤੇ ਸਨ ਸਿਰਫ ਰੋਸ਼ ਦੇ ਸਨ, ਜਿਹੜਾ ਉੱਥੇ ਜ਼ੁਲਮ ਹੋਇਆ ਉਹਦੇ ਸਨ, ਕਿਸੇ ਵੀ ਪਾਰਟੀ ਦਾ ਬੈਨਰ ਸੀ ਨਹੀਂ ਸੀ। ਤੇ ਔਨ ਰਿਕਾਰਡ ਮੈਂ ਕਹਿ ਸਕਦਾ ਕਿ ਇੰਦਰਪ੍ਰੀਤ ਜਿਹੜੇ IPS ਦੇ ਨਾਮ ਤੋਂ ਜਾਣੇ ਜਾਂਦੇ ਨੇ, ਜਿਹੜੇ ਆਕਸੀਜਨ ਦੀ ਸੇਵਾ ਕਰਦੇ ਰਹੇ, ਆਪਣੇ ਭਰਾਵਾਂ ਦੋਸਤਾਂ ਦੇ ਨਾਲ ਇੱਥੇ ਖੜੇ ਸਨ, ਮਗਰ ਕਿਸੇ ਪਾਰਟੀ ਦਾ ਬੈਨਰ ਨਹੀਂ ਸੀ। ਆਖਿਰ ਵਿੱਚ ਪੂਰੇ ਵਰਲਡ ਦੇ ਸਿੱਖਾਂ ਨੂੰ ਕੀ ਮੈਸੇਜ ਦਿਓਗੇ? ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ ਮੰਗਣ ਵਾਲਿਓ। ਅੱਜ ਲੋੜ ਹੈ ਕਿ ਇਕੱਠੇ ਹੋ ਕੇ ਇਕਜੁੱਟ ਹੋ ਕੇ ਇਹ ਜਿਹੜਾ UP ਵਿੱਚ ਕਾਂਡ ਹੋਇਆ ਹੈ ਇਹਦੇ ਖਿਲਾਫ ਖੜੇ ਹੋ। ਜਿੰਨਾ ਅਗਰ ਤੁਸੀਂ ਪ੍ਰੋਟੈਸਟ ਨਹੀਂ ਕਰ ਸਕਦੇ ਤਾਂ ਆਪਣੀ ਵਾਲਪੇਪਰ ਲਗਾਓ WhatsApp ਦੇ ਉੱਪਰ, Facebook ਦੇ ਉੱਪਰ, ਜਿੱਥੇ ਵੀ ਪ੍ਰੋਟੈਸਟ ਕਰ ਸਕਦੇ ਕਰੋ। ਕਿਉਂਕਿ ਜਿਹੜਾ ਮੀਡੀਆ ਹੈ ਉਹ ਤੁਹਾਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਾਂ ਕੋਈ ਸਰਕਾਰਾਂ ਦਬਾਉਣ ਦੀ ਕੋਸ਼ਿਸ਼ ਕਰ ਰਿਹਾ, ਪਰ ਤੁਹਾਡੇ ਕੋਲ ਜਿਹੜੀ ਪਾਵਰ ਹੈ, ਸਭ ਤੋਂ ਵੱਡੀ ਪਾਵਰ ਹੈ ਤੁਹਾਡਾ ਫੋਨ। ਉਸ ਫੋਨ ਤੋਂ ਤੁਸੀਂ ਬੜਾ ਕੁਝ ਕਰ ਸਕਦੇ ਹੋ। ਹੱਥ ਜੋੜ ਕੇ ਬੇਨਤੀ ਹੈ, ਜਿਹੜੇ ਬੰਦੇ ਪ੍ਰੋਟੈਸਟ ਵਿੱਚ ਨਹੀਂ ਆ ਸਕਦੇ, ਘਰ ਬਹਿ ਕੇ ਆਪਣੀ ਵਾਲਪੇਪਰ ਹੋ ਗਿਆ, ਹਰ ਜਗ੍ਹਾ ਫੋਟੋ ਜ਼ਰੂਰ ਲਗਾਓ ਕਿ ਤੁਹਾਨੂੰ ਲੱਗੇ ਕਿ ਇਹ ਬੰਦੇ ਨੂੰ ਅੰਦਰ ਦਿਲੋਂ ਦਰਦ ਹੈਗਾ। ਬਿਲਕੁਲ ਸੰਗਤ ਜੀ, TV 84 ਦੇ ਪਲੇਟਫਾਰਮ ਦੇ ਉੱਤੇ ਸਾਡੀ ਵੀ ਕੋਸ਼ਿਸ਼ ਹੈਗੀ ਸੀ ਕਿ ਸਿੱਖੀ ਨਾਲ ਜੁੜੇ ਜ਼ੁਲਮ ਦੇ ਖਿਲਾਫ ਚੰਦ ਸਾਡੇ ਸਿੱਖ ਵੀਰਾਂ ਨੇ ਛੋਟਾ ਜਿਹਾ ਪ੍ਰੋਟੈਸਟ ਕੀਤਾ। ਹਾਲਾਂਕਿ ਪ੍ਰੋਗਰਾਮਿੰਗ ਤਾਂ ਬੜੀ ਵੱਡੀ ਸੀ ਮਗਰ ਪੁਲਿਸ ਵੱਲੋਂ ਰੋਕ ਦਿੱਤਾ ਗਿਆ। ਮਗਰ ਆਪਾਂ ਲਗਾਤਾਰ ਉਸ ਜਗ੍ਹਾ ਤੋਂ ਤੇ ਤਿਲਕ ਨਗਰ ਮੈਟਰੋ ਸਟੇਸ਼ਨ ਦੇ ਬਿਲਕੁਲ ਸਾਹਮਣੇ ਖੜੇ ਹੈਗੇ ਹਾਂ ਕਿਉਂਕਿ ਘੱਟੋ ਘੱਟ ਪੁਲਿਸ ਇਸ ਜਗ੍ਹਾ ਤੋਂ ਆਬਜੈਕਸ਼ਨ ਨਹੀਂ ਕਰ ਸਕਦੀ ਮੀਡੀਆ ਵਜੋਂ ਸਾਨੂੰ ਕਵਰੇਜ ਕਰਨ ਲਈ। ਆਪਾਂ ਮੈਟਰੋ ਸਟੇਸ਼ਨ ਦੇ ਬਿਲਕੁਲ ਨਾਲ ਖੜੇ ਹੋ ਕੇ ਇਹ ਸਾਰੀ ਗੱਲਬਾਤ ਕਰ ਰਹੇ ਹਾਂ। ਸਾਡੀ ਕੋਸ਼ਿਸ਼ ਸੀ ਕਿ ਆਪਾਂ ਆਪਣੇ ਚੈਨਲ ਦੇ ਪਲੇਟਫਾਰਮ ਦੇ ਉੱਤੇ ਸੱਚਾਈ ਦੁਨੀਆ ਤੱਕ ਲੈ ਕੇ ਆਈਏ। ਕਿੱਥੇ ਸੋ ਕਾਲਡ ਪੰਥਕ ਮੀਡੀਆ, ਕਿੱਥੇ ਸੋ ਕਾਲਡ ਪੰਜਾਬੀ ਮੀਡੀਆ, ਕਿੱਥੇ ਸੋ ਕਾਲਡ ਇੰਡੀਅਨ ਮੀਡੀਆ ਜਿਹੜੇ ਹੱਕ ਸੱਚ ਦੀਆਂ ਗੱਲਾਂ ਮਾਰਦਾ। ਮਗਰ ਅਸੀਂ ਆਪਣਾ ਪੰਥਕ ਫਰਜ਼ ਨਿਭਾਉਂਦੇ ਹੈਗੇ ਹਾਂ ਔਰ ਆਉਣ ਵਾਲੇ ਸਮੇਂ ਵਿੱਚ ਕੌਮ ਦੇ ਹਰ ਮਸਲੇ ਨੂੰ ਲੈ ਕੇ ਸਭ ਤੋਂ ਪਹਿਲੇ ਤੁਹਾਡੇ ਸਾਰਿਆਂ 'ਚ ਹਾਜ਼ਰ ਹੋਵਾਂਗੇ। ਲੈਣਾ ਆਪਣੇ ਭਰਾਵਾਂ ਤੋਂ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।